अस्सलाम वालेकुम। वालेकुम सलाम। ਬਾਬਾ ਜੀ ਕੀ ਨਾਂ ਤੁਹਾਡਾ ਯਕੂਬ ਮਸੀਹ ਤੇ ਤੁਹਾਡੇ ਵਾਲਾ ਸਾਹਿਬ ਦਾ ਕੀ ਨਾਮ ਆ ਭੱਗੋ ਮਸੀਹ ਤੇ ਉਹਨਾਂ ਦੇ ਵਾਲਾ ਸਾਹਿਬ ਤੁਹਾਡੇ ਦਾਦਾ ਜੀ ਦਾ ਦਾਦਾ ਜੀ ਸੂਬਾ ਮਸੀਹ ਸੀ। ਤੇ ਉਮਰ ਕਿੰਨੀ ਕੁ ਹੋ ਗਈ ਤੁਹਾਡੀ? ਮੇਰੀ ਉਮਰ ਹੋ ਗਈ ਜੀ ਸਾਨੂੰ 1924 ਦੀ ਮੇਰੀ ਪੈਦਾਇਸ਼ ਹੈ 11/26/1924 ਦੀ 1924 ਦੀ। ਹਾਂਜੀ। ਇਹ ਜਦੋਂ ਹੋਈ ਆ ਵੰਡ ਪੰਜਾਬ ਦੀ, ਪੰਜਾਬ ਵੰਡਿਆ ਗਿਆ, ਉਦੋਂ ਵੀ ਹੋਸ਼ ਸੀ ਤੁਹਾਨੂੰ? ਲੋ ਮੇਰਾ ਉਦੋਂ ਉਮਰ 24 ਸਾਲ ਦੀ ਸੀ। ਤੇ ਤਗੜੇ ਤੋਂ ਫਿਰ ਮੈਂ ਤਗੜੇ ਕਿ ਮੈਂ ਕਿਹਾ ਸਭ ਕੁਝ ਦੇਖਿਆ। ਤੇ ਪਿੰਡ ਕਿਹੜਾ ਆਪਣਾ? ਆਹ 213 ਬਹਾਦਰ ਸਿੰਘ ਵਾਲਾ। ਇਹ ਕਿਹੜੀ ਸਾਈਡ ਤੇ? ਲੈਲਪੁਰ ਦੇ ਵਿੱਚ ਹੈ? ਨਹੀਂ ਜੀ, ਲੈਲਪੁਰ ਦਾ ਇਹ 13 ਪਿੰਡ ਨੇ ਸਿੱਖਾਂ ਦੇ, ਇਹਨਾਂ ਦਾ ਨੰਬਰ ਇੱਕੋ ਹੀ ਹੈ 213 ਹੀ। ਵੱਜਦਾ ਕੀ ਨਾਂ ਕੀ ਵੱਜਦਾ ਪਿੰਡ? ਬਹਾਦਰ ਸਿੰਘ ਵਾਲਾ। ਬਹਾਦਰ ਸਿੰਘ ਵਾਲਾ। ਹਾਂ, ਬਹਾਦਰ ਸਿੰਘ ਵਾਲਾ। ਕਿਹੜੀ ਸਾਈਡ ਤੇ ਪੈਂਦਾ ਵਾ? ਹੈ ਵੱਡੀ ਸੜਕ ਦੇ ਨਾਲ ਹੀ ਉਰਲੇ ਪਾਸੇ ਫਲੈਟਾਂ ਦੇ ਵਿੱਚ ਪਿੰਡ ਆ। ਮੈਨੂੰ ਅਜੇ ਤੱਕ ਯਾਦ ਆ ਉੱਥੇ ਜਿੱਥੇ ਉਹ ਸਿੱਖ ਰਹਿੰਦੇ ਸੀ। ਸਾਡੀ ਉੱਥੇ ਆਬਾਦੀ ਸੀ। ਅਸੀਂ ਕੰਮ ਕਰਦੇ ਸੀ ਉਹਨਾਂ ਦਾ। ਅੱਛਾ, ਕਿਹਦੇ ਨਾਲ ਕੰਮ ਕਰਦੇ ਹੋ? ਕਿਹੜੇ ਸਰਦਾਰ ਨਾਲ? ਹਰਬੰਸ ਸਿੰਘ, ਇੱਕ ਸੀ ਬਲਵੰਤ ਸਿੰਘ, ਦੋ ਭਰਾ ਸੀ। ਉਹਨਾਂ ਦੇ ਬੱਚੇ ਸੀ ਬਲਬੀਰ ਸਿੰਘ, ਇੱਕ ਮਹਿੰਦਰ ਸਿੰਘ, ਇੱਕ ਜੋਗਿੰਦਰ ਸਿੰਘ। ਉਹਨਾਂ ਦੀ ਬੀਬੀ ਸੀ ਇੱਕ ਬਲਵੀਰੋ। ਉਹ ਬੜੇ ਸ਼ਬਦ ਗਾਉਂਦੀ ਹੁੰਦੀ ਸੀ। ਵਾਹ ਵਾਹ। ਕੀ ਸ਼ਬਦ ਗਾਉਂਦੀ ਹੁੰਦੀ? ਆ ਗਿਆ ਨੀ ਬਾਬਾ ਵੈਦ ਰੋਗੀਆਂ ਦਾ, ਵੈਦ ਰੋਗੀਆਂ ਦਾ, ਬਾਬਾ ਵੈਦ ਰੋਗੀਆਂ ਦਾ। ਵਾਹ ਵਾਹ ਵਾਹ। ਮੈਨੂੰ ਬੜੀ ਬੀਬੀ ਉਹ ਚੰਗੀ ਲੱਗਦੀ, ਮੇਰੀ ਭੈਣ। ਅਸੀਂ ਇਕੱਠੇ ਪਿੰਡ ਦੇ, ਅਸੀਂ ਗੁਰਦਾਸਪੁਰ ਦੇ ਹੀ ਉੱਥੇ ਦੇ ਸੀ। ਉਸ ਪਿੱਛੋਂ ਉਹਨਾਂ ਦੇ ਨਾਲ ਹੀ ਆਇਆ ਸੀ ਜਦੋਂ ਬਾਹਰ ਵਸੀ ਆ? ਨਹੀਂ, ਬਾਹਰ ਬੱਜੀ ਤੋਂ ਅਸੀਂ ਬਾਅਦ 'ਚ ਉਹਨਾਂ ਨੇ ਸਾਨੂੰ ਉੱਥੋਂ ਪਿੰਡੋਂ ਲੈਣ ਦਾ। ਬਹਾਦਰ ਸਿੰਘ ਵਾਲਾ ਉੱਥੇ ਵੀ ਹੈਗਾ ਇੱਕ ਗੁਰਦਾਸਪੁਰ 'ਚ। ਅੱਛਾ, ਜ਼ਿਲ੍ਹਾ ਗੁਰਦਾਸਪੁਰ 'ਚ ਪੈਂਦਾ? ਹਾਂ, ਗੁਰਦਾਸਪੁਰ ਜੌੜਾ ਸਿੰਘ ਆ, ਸਿੱਖਾਂ ਦਾ ਹੀ ਪਿੰਡ। ਉਹਦੇ ਲਾਗੇ ਆ ਧਾਰੀਵਾਲ ਦੇ ਨਾਲ ਆ ਬਹਾਦਰ ਸਿੰਘ ਵਾਲਾ। ਤੇ ਉੱਥੇ ਲਾਗੇ ਪਿੰਡ ਕਿਹੜੇ ਆ ਬਹਾਦਰ ਸਿੰਘ ਵਾਲੇ ਦੇ? ਨਹੀਂ, ਉਦੋਂ ਮੈਂ ਵੀ ਛੋਟਾ ਜਿਹਾ ਸੀ। ਇੱਕੋ ਵਾਰੀ ਮੇਰੀ ਮਾਂ ਨੇ ਖੜਿਆ। ਉਦੋਂ ਮੈਂ 13-14 ਸਾਲ ਦਾ ਸੀ। ਤੇ ਉਹ ਮੈਨੂੰ ਉੱਥੇ 2-4 ਸਾਲ ਹੀ 2-4 ਦਿਨ ਰਹੇ ਤੇ ਫਿਰ ਆ ਗਏ। ਅੱਛਾ, ਇਹ ਦੱਸੋ ਵੀ ਉਹਨਾਂ ਦੀ ਗੋਤ ਕਿਹੜੀ ਸੀ ਜਿਹੜੇ ਸਰਦਾਰ ਸੀ? ਉਹ ਭੁੱਲਰ ਨਹੀਂ ਸੀ ਹੈਗੇ। ਭੁੱਲਰ ਵੀ ਜੱਟ ਨੇ। ਉਹ ਮੇਰਾ ਖਿਆਲ ਹੈਗੇ ਆ ਕੋਈ, ਮੇਰਾ ਖਿਆਲ ਉਹਨਾਂ ਦੀ ਯਾਦ ਦਾ ਨਹੀਂ ਮੈਨੂੰ ਪਤਾ। ਤੇ ਬਾਕੀ ਉਹ ਸਰਦਾਰ ਹੈਗੇ ਨੇ, ਬੜੇ ਚੰਗੇ ਸਰਦਾਰ ਆ। ਮੈਂ ਅਜੇ ਵੀ ਉਹਨਾਂ ਦੇ ਗੀਤ ਗਾਉਣਾ। ਕਿਤੇ ਉੱਥੋਂ ਗੰਨਾ ਭੰਨ ਲਓ, ਉਹਨਾਂ ਨੇ ਸੀ ਕਿਸੇ ਨੂੰ ਆਖਣਾ। ਸਾਗ ਤੋੜਨ ਜਾਣਾ ਬੀਬੀਆਂ ਨੇ, ਤੇ ਇਹ ਬੰਨਾ ਆਉਂਦਾ ਨਾ, ਉਹਨਾਂ ਬੁਲਾ ਕੇ ਨਿਕਲ ਜਾਣਾ ਕਿ ਸਾਨੂੰ ਬੀਬੀ ਡਿਸਟਰਬ ਨਾ ਕਰੇ। ਡਿਸਟਰਬ ਸਮਝਦੇ ਤੁਸੀਂ ਵੀ, ਤੰਗ ਨਾ ਹੋਣਾ। ਬੜੇ ਚੰਗੇ ਸਰਦਾਰ ਸੀ ਜੀ। ਮੈਂ ਕਿ ਤੁਹਾਨੂੰ ਦੱਸਾਂ ਕੀ ਇੱਥੇ ਕਰਦੇ ਕੀ ਸੀ ਉਹ ਸਰਦਾਰਾਂ ਦੀ ਵਾਹੀ ਸੀ ਇੱਥੇ? ਹਾਂ ਜੀ, ਉਹਨਾਂ ਦੇ 4.5 ਮਰਬੇ ਜ਼ਮੀਨ ਸੀ। ਬਾਕੀ ਜਿਹਦੇ ਵਿੱਚੋਂ ਉਹਨਾਂ ਨੇ ਅੱਧਾ 18 ਕਿੱਲੇ ਨਾ ਇਹ ਖਾਲਸਾ ਕਾਲਜ ਨੂੰ ਦਾਨ ਕੀਤਾ ਸੀ ਉਹਨਾਂ ਦੇ ਦਾਦੇ ਨੇ। ਅੱਛਾ, ਜਿਹੜਾ ਲੈਲਪੁਰ ਆ ਹੁਣ ਜਿਹੜਾ ਡਿਗਰੀ ਕਾਲਜ, ਉਦੋਂ ਲੈਲਪੁਰ ਖਾਲਸਾ ਕਾਲਜ ਸੀ। ਜ਼ਮੀਨ ਖਾਲਸਾ ਕਾਲਜ ਸੀ। ਜ਼ਮੀਨ ਉਹਨਾਂ ਨੇ ਦਾਨ ਕੀਤੀ ਸੀ, ਸਿੱਖਾਂ ਨੇ ਦਾਨ ਕੀਤੀ ਸੀ। ਜਦੋਂ ਪਾਰਟੀਸ਼ਨ ਬਣੀ ਨਾ, ਉੱਥੋਂ DC ਆਇਆ ਬਕਾਇਦਾ ਸਾਡੇ ਸਾਹਮਣੇ। ਮੈਂ ਵੀ ਉਦੋਂ ਤਗੜਾ ਸੀ ਕਿ 14-15 ਸਾਲ ਦਾ, 18 ਸਾਲ ਦਾ ਸੀ ਜਿਸ ਵੇਲੇ ਉਹ ਪਾਰਟੀਸ਼ਨ ਬਣੀ ਹੈ ਨਾ। ਉਦੋਂ ਮੈਂ 24 ਸਾਲ ਦਾ ਸੀ। ਤੇ ਉਹ ਆਏ, ਉਹਨਾਂ ਪੁੱਛਿਆ ਬਈ ਆਹ ਖਾਲਸਾ ਕਾਲਜ ਕਿਹਨੇ ਦਾਨ ਕੀਤਾ? ਉਹਨਾਂ ਨੇ ਕਿਹਾ ਹਰਬੰਸ ਸਿੰਘ ਨੇ ਤੇ ਬਲਵੰਤ ਸਿੰਘ ਨੇ, ਕਿ ਸਾਡੇ ਇਹ ਦਾਦੇ ਨੇ ਨਾ ਇਹ ਦਾਨ ਕੀਤਾ। ਉਹ ਕਹਿਣ ਲੱਗੇ ਤੁਸੀਂ ਕੋਈ ਕਿਸੇ ਪਾਸੇ ਨਹੀਂ ਜਾਣਾ। 4 ਗੱਡੀਆਂ ਉਹਨਾਂ ਦਿੱਤੀਆਂ ਕਿ ਜਿੰਨਾ ਸਮਾਨ ਖੜ ਸਕਦੇ ਹੋ ਨਾ ਉਹਨਾਂ ਕੁ ਲੈ ਜਾਓ, ਤੇ ਆਹ 2 ਮਿਲਟਰੀ ਦੀਆਂ ਗੱਡੀਆਂ ਤੁਹਾਨੂੰ ਉੱਥੇ ਛੱਡ ਕੇ ਤੁਹਾਡੇ ਪਿੰਡ ਆਉਣਗੇ। ਅੱਛਾ, ਇਹ ਦੱਸੋ ਵੀ ਤੁਸੀਂ ਜਦੋਂ ਨਿੱਕੇ ਸੋ, ਜਿਹੜਾ ਨਿੱਕੀ ਉਮਰ ਹੈ ਉਹ ਤਾਂ ਸਰਦਾਰਾਂ ਦੇ, ਉਹਨਾਂ ਦੇ ਨਿਆਣਿਆਂ ਦੇ ਨਾਲ ਹੰਡਾਈ, ਬੱਲੇ ਬੱਲੇ, ਉਹਨਾਂ ਨਾਲ ਕਿਵੇਂ ਦਾ ਸੀ ਉਦੋਂ ਮਿਲਣ ਵਰਤਣ ਸਰਦਾਰਾਂ ਦਾ, ਮੁਸਲਮਾਨਾਂ ਦਾ, ਸਾਰਿਆਂ ਦੇ ਆਸੇ ਪਾਸੇ? ਜਦੋਂ 47 ਤੋਂ ਪਹਿਲਾਂ ਕੋਈ ਕਿਸੇ ਨਾਲ ਵੱਧ ਘੱਟ ਨਹੀਂ ਸੀ ਕਰਦਾ। ਵਾਹ ਵਾਹ, ਜ਼ਿੰਦਗੀ ਉਹ ਸੀ। ਹੁਣ ਤੇ ਜ਼ਿੰਦਗੀ ਮਤਸਬ ਪੁਣੇ ਦੀ। ਮਤਸਬ ਪੁਣੇ, ਤੂੰ ਕੌਣ ਤੇ ਮੈਂ ਕੌਣ? ਮੈਂ ਕੋਈ ਨਹੀਂ, ਮੈਂ ਨਹੀਂ ਸੀ ਹੈਗੀ ਉਦੋਂ। ਤੇ ਉਦੋਂ ਉਹ ਸਰਦਾਰ ਬੜੇ ਚੰਗੇ ਸੀ। ਉਹ ਸਰਦਾਰ ਵੱਡੇ ਸਰਦਾਰ ਨਹੀਂ ਸੀ, ਜ਼ਮੀਨ ਭਾਂਡੇ ਵਾਲੇ ਸਰਦਾਰ ਸੀ, ਲੇਕਿਨ ਉਹ ਜੁਗਰੇ ਵਾਲੇ ਸਰਦਾਰ ਸੀ। ਕਿਸੇ ਨੇ ਬੀਬੀ ਨੇ ਉਧਰ ਸਾਗ ਸੂਗ ਜਾਣਾ ਨਾ, ਉਹਨਾਂ ਨੇ ਉਹ ਰਾਹ ਹੀ ਛੱਡ ਦੇਣਾ। ਗੰਨਾ ਭੰਨਿਆ ਕਿਸੇ ਨਿਆਣੇ ਨੇ ਉਧਰ ਨੂੰ। ਵਾਹ ਸਰਦਾਰ ਉਹ। ਅੱਛਾ, ਇਹ ਦੱਸੋ ਵੀ ਜਦੋਂ 47 'ਚ ਗਏ ਆ, ਜਦੋਂ ਵੰਡ ਹੋ ਗਈ ਹੈ 47 ਦੀ,
ਉਦੋਂ ਹਾਲਾਤ ਤੇ ਆਂਦੇ ਵੀ ਖਰਾਬ ਸਨ, ਇੱਕ ਮਾਰਨ ਵੱਢਣ ਡੈ ਪਏ ਇੱਕ ਦੂਜੇ ਨੂੰ। ਜੀ ਬਿਲਕੁਲ। ਅੱਛਾ ਇਹ ਦੱਸੋ ਵੀ ਉਹਨਾਂ ਤੁਸੀਂ ਦੱਸਿਆ ਵੀ ਉਹ ਤਾਂ ਠੀਕ ਚਲੇ ਗਏ, ਬਾਕੀ ਤੁਸੀਂ ਹਾਲਾਤ ਕਿਸ ਤਰ੍ਹਾਂ ਦੇ ਵੇਖੇ ਦੂਜਿਆਂ ਦੇ? ਬਾਅਦ ਅਸੀਂ ਸਾਡੇ ਤੋਂ ਨਾ ਕੋਈ 10-15 ਦਿਨ ਬਾਅਦ 'ਚ ਨਾ ਬਲੋਚੀ ਮਿਲਟਰੀ ਆਈ। ਉਹ ਸਾਨੂੰ ਕਹਿਣ ਲੱਗੇ ਵੀ ਅਸੀਂ ਇੱਥੇ ਲੁੱਟਣਾ ਲੱਟਣਾ ਹੈ। ਮੇਰੇ ਦੇਖਣ ਦੀ ਗੱਲ ਹੈ, 2 ਉਹ ਬੀਬੀਆਂ ਕੈਂਪ ਵਿੱਚੋਂ ਚੁੱਕ ਲਿਆਏ। ਉਹਨਾਂ ਨੇ ਜੋ ਵੀ ਉਹਨਾਂ ਨੇ ਕੀਤਾ, ਮੈਂ ਗੱਲ ਅਕਸਰੀ ਕਰਨਾ, ਜੋ ਵੀ ਉਹਨਾਂ ਨੇ ਕੀਤਾ। ਤੇ ਸਾਡੇ ਬਾਬੇ ਹੋਣੀ ਸੀ, ਲਾਲ ਸ਼ਾਹ ਸਰਕਾਰ ਆ ਦਰਬਾਰ ਹੈ ਇੱਥੇ ਉਹਨਾਂ ਦਾ ਬਣਿਆ, ਨੰਗੇ ਪੈਰੀ ਰਹੇ ਸੀ। ਉਹਨਾਂ ਕਿਹਾ ਓਏ ਸਵੇਰੇ ਤੁਸੀਂ ਉੱਥੇ ਜਾ ਕੇ ਫੜੇ ਜਾਓਗੇ। ਉਦੋਂ ਚੁੰਗੀਆਂ ਹੁੰਦੀਆਂ ਸੀ, ਚੁੰਗੀਆਂ ਦੇ ਸਮਾਨ ਲੁੱਟਿਆ, ਉਹਨਾਂ ਨੇ ਫੜ ਲਿਆ ਮਿਲਟਰੀ ਵਾਲਿਆਂ ਦਾ। ਸਾਨੂੰ ਫਿਰ ਨਾ ਇੱਥੇ ਮੌੜਾਂ ਵਾਲੇ ਛੱਡ ਗਏ। ਇਹ ਵੀ 213 ਹੀ ਹੈ। ਇਹ 13 ਪਿੰਡ ਨੇ ਸਿੱਖਾਂ ਦੇ ਤੇ ਨੰਬਰ ਇੱਕੋ ਹੀ ਸਾਰਿਆਂ ਦਾ 213 ਹੀ ਨੰਬਰ। ਹਾਂ ਨੰਬਰ 213 ਹੀ ਹੈ ਸਾਰਾ। ਇਹ ਫਿਰ ਜਿਸ ਵੇਲੇ ਉੱਥੋਂ ਉਹਨਾਂ ਨੇ ਨਾ ਉਹ ਬੀਬੀਆਂ ਨੂੰ ਕਹਿਣ ਲੱਗੇ ਭਈ, ਬਾਬੇ ਉਹਨਾਂ ਨੇ ਕਿਹਾ ਵੀ ਇਹ ਤੁਹਾਡੀ ਜਾਤ ਦੀ ਏ। ਬਾਬੇ ਬਜ਼ੁਰਗ ਸੀ, ਦਾੜੀ ਵਾਲੇ ਸੀ ਮੇਰੇ ਮਾਮਾ ਜੀ ਨੇ। ਤੇ ਉਹਨਾਂ ਨੂੰ ਕਿਹਾ ਇਹ ਤੁਹਾਡੀ ਜਾਤ ਦੀ ਏ, ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ, ਇਹ ਤੁਸੀਂ ਇਹਨਾਂ ਨਾਲ ਨਿਕਾਹ ਕਰ ਲਓ। ਬਾਬੇ ਉਹਨੇ ਕਹਿਣ ਲੱਗੇ ਗੱਲ ਸੁਣ ਪੁੱਤਰ, ਉੱਥੇ ਜਿੱਥੋਂ ਆਉਂਦੀਆਂ ਨਾ ਉੱਥੇ ਛੱਡਿਓ ਚੁੱਪ ਕਰਕੇ, ਉੱਥੇ ਹੀ ਛੱਡਿਓ। ਫਿਰ ਉੱਥੇ ਛਡਾ ਕੇ ਨਾ ਤੇ ਆ ਗਏ। ਫਿਰ ਉਹ ਸਾਡੇ ਨਾਲ ਸਾਨੂੰ ਕਹਿਣ ਲੱਗੇ ਬਾਬਾ ਜੀ ਤੁਹਾਨੂੰ ਅਸੀਂ ਮਤਲਬ ਹੁਣ ਮੈਂ ਬਾਬਾ ਹੀ ਹਾਂ, ਅਤੇ ਉਹ ਸਾਨੂੰ ਕਹਿਣ ਲੱਗੇ ਮੇਰੇ ਵਾਲਦ ਹੋਣਾ ਨੂੰ ਵੀ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਨੂੰ ਅਸੀਂ ਮੋੜਾਂ ਵਾਲੇ ਛੱਡ ਆਉਂਦੇ ਹਾਂ, ਇੱਥੇ ਨੁਕਸਾਨ ਨਾ ਹੋਵੇ। ਅਤੇ ਉਹ ਫਿਰ ਜਿਸ ਵੇਲੇ ਇੱਥੇ ਆਪਣਾ ਉਹ ਆ ਕੇ ਕੈਂਪ ਬੈਠਾ ਨਾ, ਉਹ ਸਰਦਾਰ ਵੀ ਸਿੱਖ ਵੀ ਤੈਨੂੰ ਪਤਾ ਹੈ ਨਾ, ਉਹ ਜੋ ਬੋਲੇ ਸੋਨਹਾਰ ਸਤਿ ਸ੍ਰੀ ਅਕਾਲ ਉਹਨਾਂ ਦਾ ਨਾਰਾ ਹੈ। ਉਹ ਗੱਡਿਆਂ ਥੱਲੇ ਉਹਨਾਂ ਨੇ ਬਣਾਏ ਸੀ ਮੋਰਚੇ। ਆ ਢੁੱਡੀ ਵਾਲੇ ਦੇ ਉਰਲੇ ਪਾਸੇ ਨਾ ਜਿੱਥੇ ਤੇਜ਼ਾਬ ਮੇਲਾ, ਇਹ ਬਿਸ਼ਨ ਸਿੰਘ ਦੀ ਜ਼ਮੀਨ ਸੀ, ਇੱਥੇ ਕੈਂਪ ਲੱਗਾ ਸੀ ਸਾਰਾ ਹੀ। ਅਤੇ ਉਹ ਫਿਰ ਜਿਸ ਵੇਲੇ ਛੱਡ ਗਏ ਨਾ, ਸਾਨੂੰ ਇੱਥੇ ਛੱਡ ਗਏ। ਇਹ ਫਿਰ ਸਾਡਾ ਮੇਲ ਮਿਲਾਪ ਕੋਈ ਨਹੀਂ ਹੋਇਆ। ਇੱਥੋਂ ਸਾਨੂੰ ਇਹ ਨੰਬਰਦਾਰ ਸੀ ਇੱਥੋਂ ਦਾ ਜਲੰਧਰ ਦਾ, ਉਹ ਸਾਨੂੰ ਕਹਿਣ ਲੱਗਾ ਵੀ ਸਾਨੂੰ ਤਾਂ ਪਤਾ ਕੋਈ ਨਹੀਂ ਖਾਲਾਂ ਦੀ ਜ਼ਮੀਨ ਦਾ, ਅਤੇ ਤੁਸੀਂ ਸਾਡੇ ਕੋਲ ਇੱਥੇ ਆ ਜਾਓ। ਇੱਥੇ ਖਰਾਤਾਂ ਵਾਲੇ 'ਚ 213 ਖਰਾਤਾਂ ਵਾਲਾ ਇਹ ਵੱਜਦਾ। ਅਤੇ ਅਸੀਂ ਕਿਹਾ ਚਲੋ ਠੀਕ ਆ, ਸਾਡਾ ਬਾਲਦ ਇੱਥੇ ਜ਼ਮੀਨ ਲੈ ਲਈ, ਗਾਉਂਦੇ ਰਹੇ ਖਾਂਦੇ ਪੀਂਦੇ ਰਹੇ, ਇੱਥੇ ਹੀ ਬੈਠੇ ਆ, ਇੱਥੇ ਹੀ ਮਰ ਜਾਣਾ। ਲੈਲਪੁਰ ਦੀ ਜ਼ਮੀਨ 'ਚ ਜੰਮੇ ਆ ਅਤੇ ਲੈਲਪੁਰ ਦੀ ਜ਼ਮੀਨ 'ਚ ਹੀ ਮਰ ਜਾਣਾ। ਅੱਛਾ ਇਹ ਦੱਸੋ ਵੀ ਆ ਹੁਣ ਸਰਦਾਰ ਆ ਆਪਣਾ ਲਵਲੀ ਸਿੰਘ ਆਇਆ, ਹਾਂਜੀ, ਤੇ ਵੇਖ ਕੇ ਕਿਵੇਂ ਦਾ ਲੱਗਾ, ਕੀ ਮਹਿਸੂਸ ਹੋਇਆ? ਹਾਂ ਮੈਨੂੰ ਤੇ ਮਹਿੰਦਰ ਸਿੰਘ ਲੱਗਾ। ਅੱਛਾ ਹਾਂ ਮੇਰਾ ਬੜਾ ਦੋਸਤ ਸੀ ਉਹ। ਇੱਥੇ ਪਾਕਿਸਤਾਨ ਦੀ ਮੰਨੀ ਟੀਮ ਸੀ, ਇੱਥੇ ਫੈਸਲਾਬਾਦ ਦੀ ਨਾ ਲੈਲਪੁਰ ਦੀ ਇਹ ਮੰਨੀ ਟੀਮ ਹੁੰਦੀ ਸੀ ਸਾਰੇ ਪੰਜਾਬ 'ਚ ਹੀ। ਕਾਹਦੀ ਟੀਮ ਸੀ? ਕਾਹਦੀ? ਫੁੱਟਬਾਲ ਦੀ। ਫੁੱਟਬਾਲ ਦੀ ਗੁਰਚਰਨ ਹੁੰਦਾ ਸੀ ਇਹਨਾਂ ਦਾ, ਫੁੱਟਬਾਲ ਦਾ ਉਹ ਕਪਤਾਨ। ਅਤੇ ਉਹ ਜਦੋਂ ਕਿੱਕ ਮਾਰਦਾ ਸੀ ਨਾ ਅਗਲੇ ਗੋਲਾਂ 'ਚ ਜਾਂਦੀ ਸੀ। ਬਾਹਮਣੀ ਵਾਲੇ ਦਾ ਬਾਹਮਣੀ ਵਾਲੇ ਦਾ ਹੁੰਦਾ ਸੀ ਉਹ ਸਰਦਾਰ ਸਿੱਖ, ਬੜਾ ਜਵਾਨ ਸੀ। ਅਤੇ ਇੱਕ ਸੀ ਗੁਜਰਬਸਤੀ ਦਾ ਨਜ਼ੀਰ ਮੁਸਲਮਾਨ ਸੀ, ਗੁੱਜਰ ਸੀ। ਉਹ ਸੈਂਟਰ ਫਾਰਵਰਡ ਖੇਡਦਾ ਹੁੰਦਾ ਸੀ ਅੱਗੇ ਵਿੱਚ, ਬੜਾ ਪਲੇਅਰ ਸੀ ਉਹ ਵੀ। ਬਾਕੀ ਕੋਈ ਹਿੰਦੂ ਸੀ, ਕੋਈ ਮੁਸਲਮਾਨ ਸੀ, ਸਿੱਖ ਬਹੁਤੇ ਸੀ ਵੈਸੇ। ਰਲੀ ਮਿਲੀ ਟੀਮ ਸੀ ਸਾਰੀ। ਟੀਮ ਸੀ, ਮੰਨੀ ਟੀਮ ਸੀ ਦੁਨੀਆ ਦੀ। ਹਾਂ ਅੱਛਾ ਇਹ ਦੱਸੋ ਵੀ ਆਪਣੇ ਤੁਹਾਡੀ ਵੀਡੀਓ ਜਿਹੜੀ ਆ ਉਹ ਜਿਹੜਾ ਤੁਹਾਡਾ ਬਹਾਦਰ ਸਿੰਘ ਵਾਲਾ ਉੱਥੇ ਵੀਡੀਓ 'ਤੇ ਪਹੁੰਚ ਜਾਣੀ ਆ, ਉਹਨਾਂ ਨੂੰ ਪਿੰਡ ਵਾਲਿਆਂ ਨੂੰ ਕੀ ਸੁਣਾ ਦੇਣਾ ਕਿ ਉਹਨਾਂ ਦੇ ਅੱਗੋਂ ਕੋਈ ਬੱਚੇ ਹੋਣ ਜਾਂ ਤੁਹਾਡਾ ਕੋਈ ਯਾਰ ਦੋਸਤ ਜਿਹੜਾ ਜਿੰਦਾ ਹੋਵੇ, ਉਹਨਾਂ ਨੂੰ ਮੈਂ ਦੱਸਦਾ ਨਾ ਤੁਹਾਨੂੰ, ਉਹਨਾਂ ਨੂੰ ਮਿਲਣਾ ਚਾਹੋਗੇ, ਕੀ ਖੁਆਇਸ਼ ਆ ਤੁਹਾਡੀ ਉਹ ਦੱਸੋ। ਯਾਰ ਮਿਲ ਜਾਣ ਤੇ ਹੋਰ ਕੀ ਅਸਾਂ ਲੈਣਾ, ਹੋਰ ਦੁਨੀਆ 'ਤੇ ਲੈ ਕੇ ਜਾਣਾ, ਇੱਥੇ ਰਹਿ ਜਾਣਾ ਸਭ ਕੁਝ। ਹਾਂ ਪਤਾ ਨਹੀਂ ਲੱਤਾਂ ਅੜੀਆਂ ਨੇ ਹੁਣ, 93 ਸਾਲ ਵੀ ਬੜੀ ਉਮਰ ਹੁੰਦੀ ਹੈ। ਮੈਂ ਸਵਾਲ ਇਹ ਕਰਦਾ ਕਿ ਅਗਰ ਪਿੰਡ ਵਾਲੇ ਤੁਹਾਡੇ ਵੇਖਣ ਆਖਣ ਵੀ ਅਸੀਂ ਤੁਹਾਨੂੰ ਕੋਈ ਭੇਜਦੇ ਹਾਂ ਵੀਜ਼ਾ ਵੂਜ਼ਾ, ਫਿਰ ਉੱਥੇ ਜਾ ਕੇ ਮਿਲਣ ਵੀ ਚੱਲ ਜਾਓਗੇ? ਚਲੇ ਜਾਵਾਂਗੇ ਜੇ ਦਾਣਾ ਪਾਣੀ ਹੋਇਆ ਤੇ। ਹਾਂ ਮੈਨੂੰ ਤੇ ਉਹ ਹੀ ਦੇਖਦਾ ਹੀ, ਮੈਨੂੰ ਨਹੀਂ ਹੋਰ ਦੇਖਦਾ। ਬਲਬੀਰ ਸਿੰਘ ਹੀ, ਮਹਿੰਦਰ ਸਿੰਘ ਹੀ ਉਹ ਸਾਹਮਣੇ ਬੈਠਾ ਮਹਿੰਦਰ ਸਿੰਘ ਹੀ ਦੇਖਦਾ ਹੀ, ਮੈਨੂੰ ਹੋਰ ਕੁਝ ਨਹੀਂ ਦੇਖਦਾ। ਕਿ ਉਹ ਮੇਰਾ ਬੜਾ ਯਾਰ ਸੀ। ਅਤੇ ਉਹ ਜਿਹੜੀ ਬੀਬੀ ਸੀ ਇਹਨਾਂ ਦੀ, ਉਹ ਮੇਰੀ ਬੜੀ ਭੈਣ ਸੀ। ਉਹ ਜਦੋਂ ਗਾਉਂਦੀ ਸੀ ਨਾ, ਆ ਗਿਆ ਨਹੀਂ ਬਾਬਾ ਵੈਦ, ਇਸ ਤਰ੍ਹਾਂ ਥੋੜ੍ਹਾ ਜਿਹਾ ਇੰਨੀ ਨਹੀਂ ਆ ਗਲੀ ਨੇ, ਇੰਨੇ ਕੁ ਵਿੱਚੋਂ ਦੀ ਗੱਡਾ ਲਿਆਉਂਦੇ ਹੁੰਦੇ, ਗੱਡੇ ਹੀ ਹੁੰਦੇ ਸੀ। ਅਤੇ ਉਹ ਪੱਠੇ ਲਿਆਉਂਦੇ ਹੁੰਦੇ ਸੀ ਸਰਦਾਰ, ਅਸੀਂ ਵੀ ਨਾਲ ਲਿਆਉਂਦੇ ਹੁੰਦੇ ਸੀ ਉਹਨਾਂ ਦੇ ਨਾਲ।
ਹਾਂ ਤੇ ਉਹ ਪੱਠੇ ਪਾਉਣੇ। ਅੱਛਾ ਇਹ ਦੱਸੋ ਬੀਬੀ ਦਾ ਤੁਹਾਨੂੰ ਦੱਸਦੇ ਜੇ ਉਹਦਾ ਭੈਣ ਬਣੀ ਸੀ ਉਹਦਾ ਕੀ ਨਾਂ ਸੀ? ਉਹਦੇ ਨਾਂ ਸੀ ਬਲਬੀਰੋ। ਬਲਬੀਰੋ। 27 ਚਾਕਾ ਇੱਥੇ ਇੱਥੇ ਅਮੀਪੁਰ ਰੋਡ ਤੇ। ਅਮੀਪੁਰ ਰੋਡ ਤੇ 27 ਚਾਕਾ ਇੱਥੇ ਵਿਆਹੀ ਸੀ। ਠੀਕ 27 ਚ ਵਿਆਹੀ। 27 ਚ ਵਿਆਹੀ ਸੀ। ਜਿਸ ਵੇਲੇ ਉਹਨਾਂ ਨੇ ਉਹ ਬੱਕਰੇ ਸ਼ਕਰੇ ਕੀਤੇ ਨਾ, ਹਾਂ ਉਹਨਾਂ ਦਾ ਆਪਣਾ ਹਿਸਾਬ ਸੀ ਸਰਦਾਰ ਜੀ, ਉਹਨਾਂ ਦਾ ਆਪਣਾ ਸਰਦਾਰ ਸੀ। ਉਹ ਜਿਸ ਵੇਲੇ ਨਾ ਉਹ ਬੱਕਰੇ 3-4 ਬੱਕਰੇ ਸੀ ਏਡੇ ਏਡੇ ਦੇਸੀ ਬੱਕਰੇ, ਜਿਸ ਵੇਲੇ ਉਹਨਾਂ ਨੇ ਲਿਆ ਕੇ ਨਾ ਉਹ ਸਿਰ ਉਹਨਾਂ ਦੇ ਨਾ ਉਹ ਤੂਤ ਦੇ ਨਾਲ ਬੰਨ੍ਹ ਦਿੱਤੇ, ਤੂਤ ਦੇ ਨਾਲ ਬੰਨ੍ਹ ਦਿੱਤੇ ਤੇ ਉਹ ਨਾ ਪਿੱਛੋਂ ਜਿਹੜਾ ਇਹਨਾਂ ਦੇ ਹਿਸਾਬ ਨਾਲ ਕਸਾਈ ਸੀ ਨਾ ਉਹ ਐਡਾ ਕੁ ਵੱਡਾ ਬੁਗਦਾ 5-6 ਕਿਲੋ ਲਿਆ ਕੇ ਨਾ ਔਰ ਡੁੱਗ ਦੂਰੋਂ ਜੋ ਬੋਲੇ ਸੋਨਹਾਰ ਸਤਿ ਸ੍ਰੀ ਅਕਾਲ, ਇੱਕੋ ਹੀ ਝਟਕਾ ਉਹ ਕੰਮ ਹੋ ਗਿਆ। ਹਾਂ ਠੀਕ ਹੈ। ਦੇਖਦੇ ਹੁੰਦੇ ਸੀ ਬੱਕਰੀ ਦੀ ਜਾਨ ਤੇ ਨਿਕਲਣੀ ਹੈ ਨਾ, ਫਿਰ ਉਹ ਤੜਫਦਾ ਰਹਿੰਦਾ ਹੁੰਦਾ ਸੀ, ਬੜੀ ਗੱਲ ਸੀ। ਹਾਂ ਅੱਛਾ ਇਹ ਦੱਸੋ ਵੀ ਹੁਣ ਜਿਹੜਾ ਉਦੋਂ ਵਾਲਾ ਦੌਰ ਸੀ ਜਦੋਂ ਵੰਡਿਆ ਨਹੀਂ ਸੀ ਗਿਆ ਪੰਜਾਬ, ਉਹ ਚੰਗਾ ਸੀ ਕਿ ਹੁਣ ਵਾਲਾ ਚੰਗਾ? ਉਹ ਮੁਹੱਬਤ ਉਹ ਸੀ, ਉਹ ਮੁਹੱਬਤ ਉਹ ਸੀ ਦੁਨੀਆ ਦੀ। ਭੈਣ ਨੂੰ ਭੈਣ ਤੇ ਮਾਂ ਨੂੰ ਮਾਂ ਤੇ ਭਰਾ ਨੂੰ ਭਰਾ ਕਹਿੰਦੇ ਸੀ, ਦੂ ਕੋਈ ਨਹੀਂ ਸੀ ਹੈਗੀ। ਹੁਣ ਤੇ ਮਾਂ ਨੂੰ ਵੀ ਲੁੱਟ ਲੈਂਦੇ ਨਹੀਂ ਤੇ ਪਿਓ ਨੂੰ ਵੀ ਲੁੱਟ ਲੈਂਦੇ ਨਹੀਂ, ਕਹਿੰਦੇ ਸਾਨੂੰ ਦੇ ਜਾ ਤੇ ਤੂੰ ਜਾ। ਉਦੋਂ ਟਾਈਮ ਬੜਾ ਸੀ, ਜੇ ਅਗਰ ਮਿਲਾ ਦਿਓ ਮੈਨੂੰ ਤੇ ਯਾਰ ਫਿਰ ਤੇ ਗੱਲ ਹੀ ਕੋਈ ਨਹੀਂ। ਪਰ ਮੈਨੂੰ ਮਿਲ ਗਿਆ, ਮਹਿੰਦਰ ਸਿੰਘ ਮਿਲ ਗਿਆ, ਉਹ ਵੀ ਬੈਠਾ। ਹਾਂ ਮਹਿੰਦਰ ਸਿੰਘ ਵੀ ਇੱਕ ਉਹਦਾ ਭਰਾ ਜੋਗਿੰਦਰ ਸਿੰਘ ਸੀ। ਉਹਨਾਂ ਦੀ ਉਮਰ ਕਿੰਨੀ ਸੀ ਉਦੋਂ? ਉਦੋਂ ਉਮਰ ਮੇਰੀ ਜਿੰਨੀ ਸੀ। ਉਦੋਂ ਉਹ ਕੰਮ ਨਾ ਜਦੋਂ ਉਹ ਗਏ ਨੇ ਨਾ ਉਦੋਂ 22-23 ਵਾਲੀ ਯਾਦ, ਮੇਰੀ 24 ਸਾਲ ਸੀ ਤੇ ਮੈਂ ਉਹ ਉੱਥੋਂ ਨਾ ਗਿਆ 4 ਜਦੋਂ ਲੜਾਈ ਲੱਗੀ ਸੀ ਤੇ ਅਸੀਂ ਨਾ ਮੈਨੂੰ ਇੱਕ ਬਸ਼ੀਰ ਮੇਰੇ ਨਾਲ ਸੀ, ਮੈਨੂੰ ਕਹਿੰਦਾ ਜੀ ਘਿਓ ਲੈ ਆਈਏ, 4 ਚਾਕਾ ਆਇਆ ਇੱਥੇ 204 ਚੋਂ। ਅਸੀਂ ਘਿਓ ਲੈਣ ਗਏ, ਉੱਥੋਂ ਘਿਓ ਦਾ ਬਲਟੋਇਆ ਲਿਆ ਕੇ 5-7 ਕਿਲੋ ਭਈ ਸਰਦਾਰਾਂ ਨੂੰ ਵੇਚਣ ਵਾਸਤੇ ਕੈਂਪ 'ਚ। ਤੇ ਉਹ ਫਿਰ ਜਿਸ ਵੇਲੇ ਲੈ ਕੇ ਆਇਆ ਨਾ ਇੱਥੇ ਗਾ ਤੇ ਇੱਕ ਸਾਡਾ ਬਲਾਦਰੀ ਦਾ ਹਿਸਾਈ ਸੀ, ਉਹ ਕਮਾਦ ਲੈਣ ਆਇਆ, ਉਹਦੀਆਂ ਇੱਥੋਂ ਨਾ ਮੁਸਲਮਾਨਾਂ ਨੇ ਨਾ ਇੱਥੋਂ ਲੱਤਾਂ ਵੜ ਦਿੱਤੀਆਂ। ਉਹਨੇ ਕੱਛਾ ਜੂ ਪਾਇਆ ਸੀ, ਉਹਨਾਂ ਨੂੰ ਕੀ ਪਤਾ ਹਿਸਾਈ ਏ, ਉਹਨਾਂ ਵੜਤੀਆਂ ਲੱਤਾਂ। ਫਿਰ ਅਸੀਂ ਉਹ ਜਿਹੜਾ ਇਹ ਆਪਣਾ ਗੁੰਮੜੀ ਦੇ ਕੋਲ ਉਤੋਂ ਉੱਥੇ ਸਿਵਲ ਹਸਪਤਾਲ ਹੁੰਦਾ ਸੀ, ਔਰ ਜਿੱਥੇ ਹੁਣ ਟੀਵੀ ਹਸਪਤਾਲ ਆ, ਉੱਥੇ ਲੈ ਕੇ 3 ਕੁ ਦਿਨ ਉਹਨੂੰ ਰੱਖਿਆ। ਫਿਰ ਉਹਨੂੰ ਘਰ ਲਿਆਂਦਾ, ਘਰ ਲਿਆ ਕੇ ਉਹਨੂੰ ਫਿਰ ਤੇਲ ਸ਼ੇਲ ਲਾਉਂਦੇ ਰਹੇ। ਉਹਦੇ ਨਾਂ ਸੀ ਚੰਨਣ ਮਸੀਹ। ਹਾਂ ਬੜੇ ਲੋਕ ਚੰਗੇ ਸੀ, ਬਹੁਤ ਅੱਛੇ ਲੋਕ ਸੀ। ਹਾਂ ਅੱਛਾ ਬਾਬਾ ਜੀ, ਮੈਂ ਕੋਈ ਆਪਣੇ ਜਿਹੜੇ ਵੀਡੀਓ ਵੇਖਣ ਅਗਰ ਤੁਹਾਡੇ ਪਿਛਲੇ ਬਹਾਦਰ ਸਿੰਘ ਪਿੰਡ ਵਾਲੇ, ਹਾਂਜੀ, ਉਹਨਾਂ ਨੂੰ ਕੋਈ ਆਪਣਾ ਕੋਈ ਨੰਬਰ, ਕੋਈ ਕੰਟੈਕਟ ਨੰਬਰ ਜਿਹੜਾ ਵਾ ਉਹ ਤੁਸੀਂ ਕੋਈ ਲਿਖਵਾ ਸਕਦੇ ਜੇ? ਬਿਲਕੁਲ ਜੀ। ਕਿਉਂ ਮੇਰਾ ਨੰਬਰ ਸ਼ਨਾਖਤੀ ਕਾਰਡ ਦਾ ਲੈਣਾ? ਨਹੀਂ ਹਾਂ 0092 ਇਹ ਨੰਬਰ ਲਿਖਿਆ ਜੀ ਬਾਬਾ ਜੀ ਦਾ 0092 300 ਪੂਰਾ 7644096 0092 300 ਪੂਰਾ 7644096। ਇਹ ਜੇ ਕੋਈ ਇਹਨਾਂ ਦੇ ਪਿੰਡ ਦਾ ਕੋਈ ਸੰਗੀ ਬੇਲੀ ਜਿਹੜਾ ਕੋਈ ਇਹਨਾਂ ਦੇ ਸਰਦਾਰ ਜਿਹੜੇ ਨੇ ਜਿਨ੍ਹਾਂ ਦੇ ਨਾਂ ਲੈਂਦੇ ਉਹਨਾਂ 'ਚ ਕੋਈ ਹੈਗਾ ਉਹਨਾਂ ਦਾ, ਨਹੀਂ ਤੇ ਉਹਨਾਂ ਦੀ ਕੋਈ ਆਲ ਔਲਾਦ ਦੀਆਂ ਪੋਤਰੇ ਪੜਪੋਤਰੇ ਜਿਹੜੇ ਕੋਈ ਇਹਨਾਂ ਨਾਲ ਬਾਬਾ ਜੀ ਨਾਲ ਰਾਬਤਾ ਕਰ ਸਕਦੇ ਨੇ, ਕੋਈ ਯਾਦਾਂ ਜਿਹੜੀਆਂ ਨੇ ਪੁਰਾਣੀਆਂ ਉਹਨਾਂ ਨੂੰ ਸਾਂਝੀਆਂ ਕਰ ਸਕਦੇ ਨੇ। ਕਿਉਂ ਜੀ ਬਾਬਾ ਜੀ? ਬਿਲਕੁਲ ਜੀ, ਮੈਨੂੰ ਸੱਦਣ ਤੇ ਚਲੇ ਜਾਵਾਂਗਾ। ਜੇ ਉਹ ਆਉਣਾ ਚਾਹੁੰਦਾ ਸਤ ਬਿਸਮਿਲ੍ਲਾ। ਹਾਂ ਮੈਨੂੰ ਤੇ ਆ ਹੀ ਦੇਖਦਾ ਹੀ ਬਲਬੀਰ ਸਿੰਘ, ਮਹਿੰਦਰ ਸਿੰਘ ਬਸ। ਕਿਸ ਤਰ੍ਹਾਂ ਦਾ ਮਹਿਸੂਸ ਹੋਊ ਅਗਰ ਉਹਨਾਂ 'ਚ ਕੋਈ ਤੁਹਾਡੇ ਉਹਨਾਂ ਦੇ ਮੁੰਡਿਆਂ 'ਚ ਜਾਂ ਤੁਹਾਡਾ ਕੋਈ ਯਾਰ ਤੁਹਾਨੂੰ ਮਿਲ ਪਵੇ? ਹਾਂਜੀ। ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋਏਗਾ, ਕਿਸ ਤਰ੍ਹਾਂ ਦਾ ਲੱਗੇਗਾ? ਕੋਈ ਆਪਣਾ ਉਹ ਜਿਹੜੀ ਪੋਜੀਸ਼ਨ ਉਹ ਦੱਸੋ ਨਾ, ਵੀ ਕਿਵੇਂ ਮਹਿਸੂਸ ਹੁੰਦਾ ਤੁਹਾਨੂੰ? ਉਹ ਮੈਨੂੰ ਦੱਸਣਗੇ ਕਿ ਸਾਡਾ ਉਹ ਦਾਦਾ ਸੀ ਜਾਂ ਚਾਚਾ ਸੀ ਜਾਂ ਬਾਬਾ ਸੀ, ਤੇ ਫਿਰ ਮੈਂ ਉਹਨਾਂ ਨੂੰ ਸਮਝਾਂਗਾ ਤੇ ਉਹਨਾਂ ਨੂੰ ਮਤਲਬ ਪਿਆਰ ਕਰਾਂਗਾ, ਉਹਨਾਂ ਸੀਨੇ ਲਾਵਾਂਗਾ। ਵਾਹ ਵਾਹ ਮੇਰੇ ਯਾਰ ਦੇ ਬੱਚਿਓ, ਤੁਹਾਡੀ ਮਿਹਰਬਾਨੀ, ਤੁਸੀਂ ਮੈਨੂੰ ਯਾਦ ਕੀਤਾ ਤੇ ਮਿਲੇ ਹੋ, ਤੇ ਮੇਰੀ ਤੁਹਾਡੀ ਮਿਹਰਬਾਨੀ ਤੇ ਮੈਂ ਮਿਲ ਜਾਓ ਤੇ ਚੰਗੀ ਗੱਲ ਆ, ਨਾ ਮਿਲੋ ਤੇ ਤੁਹਾਡੀ ਮਰਜ਼ੀ ਆ। ਹਾਂ ਦਿਲ ਕਰਦਾ, ਹਾਂ ਦਿਲ ਕਰਦਾ ਮੇਲੇ ਤੇ ਆ ਜਾਣ, ਮੈਨੂੰ ਮੇਲੇ ਤੇ ਮਿਲ ਜਾਣ, ਗੁਰਪੁਰਬ ਤੇ ਆ ਜਾਣ। ਹਾਂ ਆਪਣੇ ਮੇਲਾ ਨਹੀਂ ਲੱਗਣਾ ਹੁਣ, ਅਸੂ ਕਤੇ 'ਚ ਲੱਗਦਾ ਹੁੰਦਾ ਨਨਕਾਣੇ ਸਾਹਿਬ ਦਾ।
ਬਾਬਾ ਜੀ ਦੇ ਬੜੇ ਦਰਬਾਰ ਨੇ ਉੱਥੇ 7-8 ਜਗ੍ਹਾ ਹੈ। ਹਾਂ ਅੱਛਾ ਇਹ ਦੱਸੋ ਵੀ ਹੁਣ ਉਹਨਾਂ ਨੂੰ ਸੁਣਾ ਕੀ ਦੇਣਾ ਵਾ, ਪਿਆਰ ਮੁਹੱਬਤ ਦਾ ਕੀ ਸੁਣਾ ਉਹਨਾਂ ਵਾਸਤੇ ਤੁਸੀਂ ਆਖਰ ਤੇ ਹੁਣ ਦੇਣਾ ਚਾਹੋ? ਹਾਂ ਉਹਨਾਂ ਨੂੰ ਕਹਿਣਾ ਕਿ ਜੀ ਉਹ ਮਿਲ ਜਾਓ ਯਾਰ, ਇੱਕ ਮੈਨੂੰ ਮਹਿੰਦਰ ਸਿੰਘ ਮਿਲ ਗਿਆ ਤੇ ਤੁਸੀਂ ਵੀ ਆ ਕੇ ਮਿਲ ਜਾਓ, ਤੁਹਾਡੀ ਮਿਹਰਬਾਨੀ ਆ, ਦਰਬਾਰ ਤੇ ਆ ਜਾਓ ਤੇ ਮੈਨੂੰ ਇੱਥੇ ਟੈਲੀਫੋਨ ਕਰਿਆ ਜੇ, ਮੈਂ ਉੱਥੇ ਆਵਾਂਗਾ, ਮਿਲਾਂਗਾ ਤੁਹਾਨੂੰ। ਮੇਰੇ ਯਾਰ ਦੇ ਪੋਤਰ ਪੋਤਰੀਆਂ ਹੋਣਗੇ, ਮੇਰੇ ਵੀ ਤੇ ਹੈ ਨੇ ਨਾ, ਮੇਰੇ ਪੜੋਤੜੇ ਆ ਜੀ। ਹੁਣ ਪੋਤਰਿਆਂ ਦੇ ਕਿਹੜੇ ਕਿਹੜੇ ਆ ਹੈ ਮੁੰਡੇ ਦੇ, ਇਹ ਪੋਤਰਾ ਹੈ ਮੇਰਾ, ਇਹਦੇ ਬੱਚੇ ਵੀ ਜਵਾਨ ਨੇ, ਉਹਨਾਂ ਦੇ ਵੀ ਜੀ ਜਵਾਨ ਹੋਏ ਹੋਣੇ ਜਿੰਦਾ, ਅਗਰ ਖੁਦਾ ਨੇ ਮੇਰੇ ਖੁਦਾ ਨੇ ਜਿੰਦਾ ਰੱਖਿਆ ਉਹਨਾਂ ਨੂੰ, ਉਹ ਵੀ ਦਿੰਦਾ ਹੋਣਗੇ। ਉਹ ਸਰਦਾਰ ਬੜੇ ਚੰਗੇ ਬੰਦੇ ਸੀ। ਆ ਬਾਕੀ ਸਾਰੇ ਜਿਹੜੇ ਸੀ ਨਾ 13 ਚੱਕਾਂ ਦੇ, ਅਜੀਤ ਸਿੰਘ ਵਾਲੇ, ਵੀਰ ਸਿੰਘ ਵਾਲੇ ਦਾ ਉਹ ਭੁੱਲਰ ਜੱਟ ਸੀ, ਭੁੱਲਰ ਜੱਟ ਸੀ। ਬਾਕੀ ਆ ਜੰਗਲ ਸਿੰਘ ਸੀ, ਉਹ ਤਾਂ ਰਹਿ ਗਿਆ ਇੱਥੇ ਨਾ, ਅਤੇ ਉਹ ਹੁਣ ਤਾਂ ਉਹ ਵੀ ਮਰ ਖੱਪ ਗਿਆ ਆ। ਉਹ ਦਲਦਾਰ ਚੀਮਾ ਦਾ ਮੁੰਡਾ ਇੱਕ, ਉਹ ਪਹਿਲੇ ਤੋਂ ਹੀ ਨਾ, ਉਹ ਜਿਹੜਾ ਸੀ ਨਾ ਪਹਿਲੇ ਤੋਂ ਹੀ ਉਹ ਕਾਦੀ ਰਹਿਮਾਨ ਸੀ, ਉਹ ਉੱਥੇ ਹੀ ਉਹ ਮੁਸਲਮਾਨ ਹੋਇਆ ਸੀ ਪਹਿਲੇ ਹੀ, ਪਾਰਟੀਸ਼ਨ ਤੋਂ ਪਹਿਲਾਂ ਹੀ। ਅਤੇ ਉਹ ਬੀਬੀ ਉਹਨਾਂ ਨੇ ਬੀਬੀ ਨਾਲ ਵਿਆਹ ਕਰਤਾ ਉਹਦਾ, ਰਹਿਮਾਨੀਆਂ ਵਾਲਿਆਂ ਨੇ ਉਹ ਬੀਬੀ ਨਾਲ ਫਿਰ ਵਿਆਹ ਕਰਤਾ। ਅੱਜ ਇਹਦੇ ਵਿੱਚ ਉਹ ਦਲਦਾਰ ਚੀਮਾ ਹੁਣ ਫਿਰਦਾ। ਹਾਂ ਇਹ ਬੜੇ ਚੰਗੇ ਬੰਦੇ ਸੀ ਉਹ ਸਰਦਾਰ। ਲਓ ਜੀ, ਬਾਬਾ ਜੀ ਨਾਲ ਗੱਲਬਾਤ ਸਾਂਝੀ ਕੀਤੀ ਹੈ ਤੇ ਬੜਾ ਚੰਗਾ ਲੱਗਾ ਬਾਬਾ ਜੀ ਨਾਲ ਗੱਲਾਂ ਕਰਕੇ। ਤੇ ਜੇ ਕੋਈ ਵੀਡੀਓ ਉਹਨਾਂ ਦਾ ਕੋਈ ਸੰਗੀ ਬੇਲੀ ਵੇਖਦਾ ਹੋਵੇ, ਕੋਈ ਪੋਤਰਾ ਪਰ ਪੋਤਰਾ, ਤਾਂ ਜ਼ਰੂਰ ਉਹਨਾਂ ਨਾਲ ਰਾਬਤਾ ਕਰੇ। ਮੇਰੀ ਭੈਣ ਸੀ, ਜੇ ਉਹਦੇ ਵਿੱਚੋਂ ਕੋਈ ਬੱਚਾ ਹੈ ਤਾਂ ਮੈਨੂੰ ਮਿਲ ਜਾਏ। ਮਹਿੰਦਰ ਸਿੰਘ ਤੇ ਜੋਗਿੰਦਰ ਸਿੰਘ ਸੀ, ਇਹਨਾਂ ਦੀ ਭੈਣ ਬਲਬੀਰੋ ਸੀ, ਉਹ ਸਚਾਈ ਚੱਕ ਵਿਆਹੀ ਸੀ। ਹਾਂ ਠੀਕ ਹੈ ਬਾਬਾ ਜੀ, ਬਹੁਤ ਮਿਹਰਬਾਨੀ, ਹਾਂ ਸ਼ੁਕਰੀਆ। ਤੁਹਾਡੀ ਮਿਹਰਬਾਨੀ ਜੀ, ਸਾਨੂੰ ਜੇ ਮਿਲਾ ਦਿਓ, ਨਹੀਂ ਤੇ ਆਹਾਂ ਦੇ ਵੇਖ ਹੀ ਲਿਆ।